ਅਗਲੀ ਜਿਹੜੀ ਹਰਜੀਤ ਸਿੰਘ ਜੀ ਗੱਲ ਕਰਦੇ ਆ ਈਲਨ ਮਸਕ ਟਾਪ ਦਾ ਪੋਲੀਟੀਕਲ ਬੈਕਰ ਆ ਪ੍ਰੈਜ਼ੀਡੈਂਟ ਟਰੰਪ ਦਾ 200 ਮਿਲੀਅਨ ਤੋਂ ਡਾਲਰ ਵੱਧ ਇੰਨੇ ਖਰਚਾ ਕੀਤਾ ਸੀ ਇਸ ਇਲੈਕਸ਼ਨਸ ਦੇ ਵਿੱਚ ਟਰੰਪ ਹੁਣਾਂ ਨੂੰ ਜਿਤਾਉਣ ਦੇ ਲਈ। ਉਸ ਦਾ ਵੀ ਫਲ ਜਿਹੜਾ ਇਵੈਂਚੁਅਲੀ ਮਿਲਦਾ ਹੀ ਆ। ਪੈਂਟਾਗਨ ਦੇ ਵਿੱਚ ਅੱਜ ਈਲਨ ਮਸਕ ਪਹੁੰਚੇ ਆ। ਉੱਥੇ ਕਹਿੰਦੇ ਡੌਜ ਨੂੰ ਲੈ ਕੇ ਤੇ ਚਾਈਨਾ ਨੂੰ ਡਿਸਕਸ ਜਿਹੜਾ ਉਹ ਕੀਤਾ ਗਿਆ ਆ। ਸੋ ਡਿਫੈਂਸ ਸਕੱਤਰ ਫੌਕਸ ਨਿਊਜ਼ ਦੇ ਜਿਹੜੇ ਸਾਬਕਾ ਹੋਸਟ ਤੇ ਆਰਮੀ ਦੇ ਵਿੱਚ ਕੰਮ ਕਰ ਚੁੱਕੇ ਪੀਟ ਹੈਗਸਥ, ਉਹਨਾਂ ਦੇ ਦੁਆਰਾ ਕਹਿੰਦੇ ਵੀ ਇਹ ਮੀਟਿੰਗ ਸੱਦੀ ਗਈ ਸੀ ਈਲਨ ਮਸਕ ਦੇ ਨਾਲ। ਜਿਹੜੇ ਹੈਗਸਥ ਤੇ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਇਸ ਮੀਟਿੰਗ ਦਾ ਫੋਕਸ ਅਸੀਂ ਚਾਈਨਾ ਦੇ ਉੱਤੇ ਨਹੀਂ ਰੱਖਾਂਗੇ। ਕਹਿੰਦੇ ਵੀ ਇਨਫੋਰਮਲ ਮੀਟਿੰਗ ਇਹਨਾਂ ਦੇ ਦਰਮਿਆਨ ਹੋਊਗੀ ਤੇ ਪੀਟ ਹੈਗਸਥ ਨੇ ਇਹ ਕਿਹਾ ਵੀ ਉਹਨਾਂ ਨੂੰ ਸੱਦਣ ਦਾ ਮਕਸਦ ਇਹੀ ਆ ਵੀ ਜਿਹੜੀਆਂ ਡੌਜ ਦੇ ਨਾਲ ਪੈਂਟਾਗਨ ਦੇ ਵਿੱਚ ਕਿੱਦਾਂ ਆਪਾਂ ਸੁਧਾਰ ਜਿਹੜੇ ਆ ਉਹ ਹੋਰ ਲਿਆ ਸਕਦੇ ਆ। ਸੋ ਇਸ ਚੀਜ਼ ਨੂੰ ਜਿਹੜਾ ਇਸ ਟਾਈਮ ਦੱਸਿਆ ਗਿਆ ਆ। ਇੱਕ ਜਣਾ ਜਿਹੜਾ ਕਹਿੰਦੇ ਵੀ ਜਾਣਕਾਰੀ ਰੱਖਦਾ ਹੈ ਇਸ ਇਸ਼ੂ ਦੇ ਬਾਰੇ, ਉਹਨੇ ਤਾਂ ਇਹ ਦਾਅਵਾ ਕਰ ਦਿੱਤਾ ਵੀ ਚਾਈਨਾ ਜਿਹੜਾ ਉਹ ਮੇਨ ਫੋਕਸ ਰਹੂਗਾ। ਅਮਰੀਕਾ ਨੇ ਚਾਈਨਾ ਦੇ ਨਾਲ ਜੇ ਲੜਾਈ ਹੁੰਦੀ ਆ ਤੇ ਪੈਂਤੜੇ ਜਿਹੜੇ ਉਹ ਪਹਿਲਾਂ ਤੈਅ ਕਰਕੇ ਰੱਖੇ ਹੋਏ ਆ ਪੈਂਟਾਗਨ ਦੇ ਵਿੱਚ। ਹੁਣ ਇਹ ਜਿਹੜੀ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਈਲਨ ਮਸਕ ਨੂੰ ਉਹ ਕਲੀਅਰੈਂਸ ਮਿਲ ਕੇ ਤਾਂ ਉਹ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਜਾਂ ਨਹੀਂ। ਲੋਕਾਂ ਨੂੰ ਇਸ ਗੱਲ ਤੋਂ ਸਭ ਤੋਂ ਜ਼ਿਆਦਾ ਹੁਣ ਇਤਰਾਜ਼ ਆ ਵੀ ਜਿਹੜਾ ਬੰਦਾ ਇਲੈਕਟਡ ਨਹੀਂ ਆ, ਜਿਹਨੂੰ ਸੈਨੇਟ ਨੇ ਹੀਅਰ ਨਹੀਂ ਕੀਤਾ, ਜਿਸ ਦੀ ਬੈਕਗਰਾਊਂਡ ਚੈੱਕ ਜਿਹੜੀ ਇਸ ਹਿਸਾਬ ਦੇ ਨਾਲ ਨਹੀਂ ਹੋਈ, ਉਹ ਇਸ ਟਾਈਮ ਮੁਲਕ ਦੀਆਂ ਸਭ ਤੋਂ ਅਹਿਮ ਤੇ ਸੰਵੇਦਨਸ਼ੀਲ ਥਾਵਾਂ ਦੇ ਉੱਤੇ ਜਾ ਕੇ ਬਹੁਤ ਹੀ ਜਿਹੜੀ ਕੌਨਫੀਡੈਂਸ਼ੀਅਲ ਜਿਹੜੀ ਜਾਣਕਾਰੀ ਆ ਉਸ ਤੱਕ ਉਸ ਨੂੰ ਪਹੁੰਚਾਈ ਜਾ ਰਹੀ ਆ। ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਡਾਲਰਾਂ ਦੀ ਖਾਤਰ ਇਹ ਉਸ ਨੂੰ ਵੇਚ ਨਹੀਂ ਦਊਗਾ। ਇਹ ਜਿਹੜੀ ਚਿੰਤਾ ਜਿਹੜੇ ਇਹਦੇ ਵਿਰੋਧੀਆਂ ਦੇ ਦੁਆਰਾ ਬਾਰ-ਬਾਰ ਪ੍ਰਗਟਾਈ ਜਿਹੜੀ ਉਹ ਜਾ ਰਹੀ ਆ। ਨਿਊਯਾਰਕ ਟਾਈਮਸ ਨੇ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਸੀਗਾ ਵੀ ਇਹ ਜਿਹੜੀ ਮੀਟਿੰਗ ਹੋਊਗੀ, ਜਿਸ ਦੇ ਵਿੱਚ ਨਿਊਯਾਰਕ ਟਾਈਮਸ ਦਾ ਦਾਅਵਾ ਸੀਗਾ ਵੀ ਟੌਪ ਸੀਕ੍ਰੇਟ ਬਰੀਫਿੰਗ ਇਸ ਨੂੰ ਮਿਲਣ ਜਾ ਰਹੀ ਆ। ਵੀ ਉਹਦੇ ਵਿੱਚ ਪਲਾਨਸ ਦੇ ਬਾਰੇ ਡਿਸਕਸ਼ਨ ਹੋਊਗੀ ਵੀ ਜੇ ਅਮਰੀਕਾ ਦੀ ਲੜਾਈ ਚਾਈਨਾ ਦੇ ਨਾਲ ਹੁੰਦੀ ਆ ਤਾਂ ਕਿੱਦਾਂ ਜਿਹੜੀ ਉਸ ਦੇ ਵਿੱਚ ਲੜਾਈ ਹੁੰਦੀ ਆ। ਉਧਰ ਜਿਹੜੇ ਪੀਟ ਹੈਗਸਥ ਆ ਉਹਨਾਂ ਨੇ ਇਸ ਚੀਜ਼ ਨੂੰ ਇਨਕਾਰ ਕਰਦੇ ਹੋਏ ਕਿਹਾ ਵੀ ਇਹ ਰਿਪੋਰਟ ਗਲਤ ਆ। ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਮੀਟਿੰਗ ਆ ਇਨੋਵੇਸ਼ਨ, ਐਫੀਸ਼ੀਐਂਸੀ ਤੇ ਸਮਾਰਟਰ ਪ੍ਰੋਡਕਸ਼ਨ ਨੂੰ ਲੈ ਕੇ ਕੀਤੀ ਜਿਹੜੀ ਉਹ ਜਾ ਰਹੀ ਆ। ਮਸਕ ਆਲਰੇਡੀ ਨੈਸ਼ਨਲ ਸਿਕਿਉਰਿਟੀ ਇਨਫੋਰਮੇਸ਼ਨ ਦੇ ਬਾਰੇ ਜਾਣਕਾਰੀ ਰੱਖਦਾ ਆ। ਸਪੇਸ ਐਕਸ ਦਾ ਇਹ ਹੈਡ ਆ। ਇਹ ਜਿਹੜੀ ਕੰਪਨੀ ਜਿਹਨੇ ਟੈਕਸ ਪੇਅਰ ਮਨੀ ਤੋਂ ਬਿਲੀਅਨਸ ਆਫ ਡਾਲਰ ਕੰਟਰੈਕਟਸ ਦੇ ਵਿੱਚ ਡਿਫੈਂਸ ਡਿਪਾਰਟਮੈਂਟ ਦੇ ਉਹ ਜਿਹੜੇ ਉਹ ਜਿੱਤੇ ਹੈਗੇ ਆ ਉਸ ਨੂੰ ਮਿਲੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੀ ਅਨਯੂਜੂਅਲ ਕਲੋਜ਼ਨੈਸ ਆ ਵੀ ਇਸ ਦੀ ਜਿਹੜੀ ਨਜ਼ਦੀਕੀ ਆ ਐਡਮਿਨਿਸਟ੍ਰੇਸ਼ਨ ਦੇ ਨਾਲ, ਟੌਪ ਲੈਵਲ ਮੀਟਿੰਗਸ ਜਿਹੜੀਆਂ ਇਸ ਦੀਆਂ ਹੋ ਰਹੀਆਂ ਜਦ ਕਿ ਉਸ ਨੂੰ ਟੈਕਸ ਪੇਅਰ ਮਨੀ ਕੰਟਰੈਕਟਸ ਦੇ ਰੂਪ ਦੇ ਵਿੱਚ ਮਿਲ ਰਹੀ ਆ, ਤਾਂ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਲੱਗ ਰਿਹਾ ਵੀ ਇਹ ਤਾਂ ਸ਼ਰੇਆਮ ਹੀ ਉਸ ਨੂੰ ਫਾਇਦਾ ਦਿਵਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਐਫੀਸ਼ੀਐਂਸੀ ਕਿੰਨੀ ਜਿਹੜੀ ਉਹ ਵਧਾ ਸਕੂਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ। ਇਹ ਡੌਜ ਕੀ ਮਿਲਟਰੀ ਦਾ ਬਜਟ ਉਸ ਦੇ ਵਿੱਚ ਕੱਟ ਕਰਦਾ ਆ, ਜਿੱਦਾਂ ਵੈਟਰਨਸ ਦੇ ਲੋਕਾਂ ਨੂੰ ਕੱਢਿਆ ਆ, ਐਜੂਕੇਸ਼ਨ ਡਿਪਾਰਟਮੈਂਟ ਬੰਦ ਹੋਇਆ ਆ, USAID ਨੂੰ ਜਿਹੜਾ ਉਹਨਾਂ ਨੇ ਖਤਮ ਕੀਤਾ ਹੈ ਤੇ ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਵਿੱਚ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਆ। ਡੌਜ ਪੈਂਟਾਗਨ ਦੇ ਵਿੱਚ ਕੀ ਜਿਹੜੀ ਆ ਕਹਿ ਸਕਦੇ ਆ ਵੀ ਫੇਰ ਬਦਲ ਲਿਆਊਗਾ, ਉਹ ਦੇਖਣ ਵਾਲੀ ਗੱਲ ਆ। ਹਾਲ ਦੀ ਘੜੀ ਪੈਂਟਾਗਨ ਨੇ ਖੁਦ ਇੱਕ ਪਲਾਨ ਲੇਆਊਟ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਨਾਨ ਮਿਲਟਰੀ ਪਰਸਨਲ ਆ ਉਹਨਾਂ ਨੂੰ 8% ਤੱਕ ਉਹਨਾਂ 'ਚ ਕਟੌਤੀ ਕੀਤੀ ਜਾਊਗੀ, ਜੋ ਕਿ ਤਕਰੀਬਨ 60,000 ਲੋਕ ਬਣਦੇ ਨੇ। ਸੋ ਐਡਮਿਨਿਸਟ੍ਰੇਸ਼ਨ ਦੀ ਇਹ ਜਿਹੜੀ ਕੋਸ਼ਿਸ਼ ਲਗਾਤਾਰ ਫੈਡਰਲ ਗਵਰਨਮੈਂਟ ਦੇ ਸਾਈਜ਼ ਨੂੰ ਛੋਟਾ ਕਰਨ ਦੀ ਜਿਹੜੀ ਆ ਉਹ ਚੱਲ ਰਹੀ ਆ। ਕਹਿੰਦੇ ਵੀ ਉਹਨਾਂ ਵਿੱਚੋਂ 21,000 ਲੋਕਾਂ ਨੇ ਡੈਫਰਡ ਰੈਜ਼ਿਗਨੇਸ਼ਨ ਦੇ ਲਈ ਆਲਰੇਡੀ ਉਹਨਾਂ ਨੂੰ ਅਪਰੂਵ ਕਰ ਦਿੱਤਾ ਗਿਆ ਆ। ਜੀ ਬਿਲਕੁਲ, ਇਹ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਨਿਊਯਾਰਕ ਟਾਈਮ ਇਹ ਵੀ ਦੱਸ ਰਹੀ ਆ ਵੀ ਜੋ ਐਲੋਨ ਮਸਕ ਆ ਉਹਨੇ ਸਿਕਿਉਰਿਟੀ ਕਲੀਅਰੈਂਸ ਲਈ ਹੋਈ ਆ ਤੇ ਹੈਗਸਥ ਜੋ ਹੈਗੇ ਆ ਉਹ ਦੱਸ ਸਕਦੇ ਆ ਵੀ ਕਿਹਨੂੰ ਜਿਹੜੀ ਇਨਫੋਰਮੇਸ਼ਨ ਦੇਣੀ ਆ ਜਾਂ ਨਹੀਂ। ਹੈਗਸਥ ਉਹਨਾਂ ਦੇ ਨਾਲ ਕ੍ਰਿਸਟੋਫਰ ਗ੍ਰੈਡੀ ਐਕਟਿੰਗ ਚੇਅਰਮੈਨ, ਜੁਆਇੰਟ ਚੀਫ ਆਫ ਸਟਾਫ ਸੈਮੂਅਲ ਪਪਾਰੋ, ਹੈਡ ਆਫ ਮਿਲਟਰੀ ਇੰਡੋ ਪੈਸੀਫਿਕ ਕਮਾਂਡ, ਇਹ ਉੱਥੇ ਹਾਜ਼ਰ ਸੀਗੇ।
ਸੋ ਇਹਦੇ ਵਿੱਚ ਕੀ ਗੱਲਬਾਤ ਹੋਈ ਹੈਗੀ ਆ, ਕੀ ਕਿੰਨੀ ਸੀਕ੍ਰੇਟ ਲੈਵਲ ਦੀ ਗੱਲਬਾਤ ਹੋਈ ਆ, ਇਹ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ। ਪਰ ਕਹਿੰਦੇ ਵੀ ਨਾ ਤਾਂ ਐਲੋਨ ਮਸਕ ਹੋਣੀ ਐਡਵਾਈਜ਼ਰ ਆ ਟਰੰਪ ਹੋਣਾ ਦੇ, ਤੇ ਨਾ ਹੀ ਕੋਈ ਇਲੈਕਟਡ ਆਫੀਸ਼ੀਅਲ ਆ, ਤੇ ਕਿਸ ਮੁੱਦੇ ਦੇ ਅੰਡਰ ਜਿਹੜੀ ਆ, ਨਾ ਹੀ ਉਹ ਕਿਸੇ ਮਿਲਟਰੀ ਚੇਨ ਆਫ ਕਮਾਂਡ ਦੇ ਵਿੱਚ ਆ, ਤੇ ਉਹਨਾਂ ਨੂੰ ਜਿਹੜੀ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੈਗੀ ਆ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਨਿਊਯਾਰਕ ਟਾਈਮ ਦੇ ਮੁਤਾਬਕ ਜੋ ਐਲੋਨ ਮਸਕ ਆ, ਉਹਨਾਂ ਨੇ ਪਹਿਲਾਂ ਵੀ ਇਹ ਕਿਹਾ ਸੀ ਵੀ ਜਿਹੜੇ ਪੈਂਟਾਗਨ ਆ ਇਹਨਾਂ ਨੂੰ F-35 ਫਾਈਟਰ ਜੈਟਸ ਆ, ਇਹ ਬਾਈ ਕਰਨੇ ਬੰਦ ਕਰਨੇ ਚਾਹੀਦੇ ਆ। ਇਹਨਾਂ ਦੀ ਕੀਮਤਾਂ ਇਹ ਬਹੁਤ ਜ਼ਿਆਦਾ ਹੈਗੀਆਂ ਆ। ਕਿਉਂ ਦੂਸਰੇ ਪਾਸੇ ਇਹ ਵੀ ਗੱਲ ਇਹ ਆ ਵੀ ਇਹ ਐਲੋਨ ਮਸਕ ਦੀ ਜੋ ਸਪੇਸ ਐਕਸ ਕੰਪਨੀ ਆ, ਉਹਦੇ ਕੰਪੀਟੀਟਰ ਲੌਕਹੀਡ ਮਾਰਟਿਨ ਜੋ ਬਹੁਤ ਪੁਰਾਣੀ ਕੰਪਨੀ ਆ, ਉਹਦੇ ਵੱਲੋਂ ਬਣਾਏ ਜਾਂਦੇ ਆ। ਤੇ ਪੈਂਟਾਗਨ $12 ਬਿਲੀਅਨ ਦੇ ਕਰੀਬ ਹਰ ਸਾਲ ਇਹਨਾਂ ਦੇ ਉੱਤੇ ਸਪੈਂਡ ਕਰਦਾ ਹੈਗਾ। ਸੋ ਮਸਕ ਹੋਣੀ ਇਹ ਵੀ ਦੇਖਣਾ ਚਾਹੁੰਦੇ ਆ, ਇਹ ਵੀ ਡਿਸਕਸ ਕਰਨਾ ਚਾਹੁੰਦੇ ਆ ਉੱਥੇ ਪੈਂਟਾਗਨ ਜਾ ਕੇ, ਜੇ ਚਾਈਨਾ ਦੇ ਨਾਲ ਵਾਰ ਲੱਗਦੀ ਆ ਤੇ ਜਿਹੜੇ ਉਹਨਾਂ ਦੇ ਸਪੇਸ ਦੇ ਵਿੱਚ ਸੈਟੇਲਾਈਟਸ ਆ ਉਹਨਾਂ ਦੇ ਉੱਤੇ ਜਿਹੜਾ ਕੀ ਅਸਰ ਹੁੰਦਾ ਹੈਗਾ। ਤੇ ਇਹਨਾਂ ਦੀ ਜਿਹੜੀ ਕੰਪਨੀ ਆ ਉਹ US ਦੀ ਗਵਰਨਮੈਂਟ ਨੂੰ ਜਾਂ ਪੈਂਟਾਗਨ ਨੂੰ ਕੀ ਇਨਫੋਰਮੇਸ਼ਨ ਦੇ ਸਕਦੀ ਆ ਸੈਟੇਲਾਈਟਸ ਦੇ ਥਰੂ। ਸੋ ਇਸ ਇਸ਼ੂ ਨੂੰ ਲੈ ਕੇ ਇਹ ਜਿਹੜੀ ਮੀਟਿੰਗ ਹੋਈ ਆ, ਕਹਿੰਦੇ 2024 ਦੇ ਵਿੱਚ ਸਪੇਸ ਐਕਸ ਨੂੰ $1.6 ਬਿਲੀਅਨ ਦਾ 에ਅਰ ਫੋਰਸ ਕੰਟਰੈਕਟ ਵੀ ਦਿੱਤਾ ਗਿਆ ਸੀ। ਇਹ 2024 ਸੀ, ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਸੀਗੇ। ਸੋ ਇਹਦੇ ਵਿੱਚ ਕੋਈ ਕਲਾਸੀਫਾਈਡ ਸਪੈਂਡਿੰਗ ਵਿਦ ਸਪੇਸ ਐਕਸ ਜਾਂ ਨੈਸ਼ਨਲ ਰੈਕੋਨੈਸੈਂਸ ਆਫਿਸ ਦੇ ਨਾਲ ਨਹੀਂ ਸੀ। ਸੋ ਇਹ ਉਹਨਾਂ ਨੇ ਬਾਰ-ਬਾਰ ਕਿਹਾ ਆ, ਟਰੰਪ ਉਹਨਾਂ ਨੇ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ, ਭਈ ਸਾਨੂੰ ਇੱਕ ਗੋਲਡਨ ਡੋਮ ਜਿਹੜੀ ਆ ਬਣਾਉਣੀ ਚਾਹੀਦੀ ਹੈਗੀ ਆ ਨਿਊ ਸਿਸਟਮ ਮਿਲਟਰੀ ਦੇ ਵਿੱਚ, ਮਿਜ਼ਾਈਲ ਡਿਫੈਂਸ ਸਿਸਟਮ ਦੇ ਲਈ। ਇਹਦੇ ਉੱਤੇ ਜੋ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਸੀ, ਉਹਨਾਂ ਨੇ ਆਪਣੇ ਸਮੇਂ ਦੇ ਉੱਤੇ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਬਣ ਸਕੀ। ਜੀ, ਆਈ ਥਿੰਕ ਇਜ਼ਰਾਈਲ, ਹਰਜੋਤ ਸਿੰਘ ਜੀ, ਇਸ ਲਈ ਕਾਮਯਾਬ ਆ ਵੀ ਉਹ ਛੋਟਾ ਆ ਥੋੜਾ, ਤੇ ਅਮਰੀਕਾ ਦੇ ਕੋਲ ਵੈਸੇ ਮਿਜ਼ਾਈਲਾਂ ਤਾਂ ਉਹਨਾਂ ਦੀਆਂ ਹੀ ਵਰਤਦੇ ਨੇ ਇਜ਼ਰਾਈਲ ਵਾਲੇ। ਜਦੋਂ ਕੋਈ ਦੂਜੇ ਪਾਸਿਓਂ ਹਮਲਾ ਕਰਦਾ ਵੀ ਇਹਨਾਂ ਦੇ ਹੀ ਹਥਿਆਰਾਂ ਨੂੰ ਵਰਤ ਕੇ ਉਹਨਾਂ ਨੂੰ ਭੇਜਦੇ ਆ। ਇੱਦਾਂ ਲੱਗਦਾ ਤਾਂ ਨਹੀਂ ਆ ਵੀ ਅਮਰੀਕਾ ਦੇ ਕੋਲ ਅਜਿਹਾ ਕੋਈ ਚੀਜ਼ ਜਿਹੜੀ ਉਹ ਨਾ ਹੋਵੇ। ਕਿਸੇ ਨਾ ਕਿਸੇ ਰੂਪ ਵਿੱਚ ਥੋੜ੍ਹੀ ਬਹੁਤੀ ਜਿਹੜੀ ਉਹ ਚੀਜ਼ ਜ਼ਰੂਰ ਹੋਵੇਗੀ, ਪਰ ਜਿਹੜਾ ਇਹ ਚੀਜ਼ ਦੇਖਣ ਵਾਲੀ ਗੱਲ ਆ ਵੀ ਆਇਰਨ ਡੋਮ ਤੋਂ ਬਾਅਦ ਕੀ ਆਪਾਂ ਨੂੰ ਅਮਰੀਕਾ 'ਚ ਗੋਲਡਨ ਡੋਮ ਜਾਂ ਗੋਲਡ ਡੋਮ ਆ ਉਹ ਦੇਖਣ ਨੂੰ ਜਿਹੜਾ ਉਹ ਮਿਲੂਗਾ ਜਾਂ ਨਹੀਂ।